ਇਹ ਹੈ ਉਹ ਪੁਲ ਜਿਹੜਾ ਸ਼ਾਹਦਰਾ ਤੋਂ ਲਾਹੌਰ ਨੂੰ ਨਾ ਸਿਰਫ ਕਨੈਕਟ ਕਰਦਾ ਹੈ ਬਲਕਿ ਸਾਰੀ ਜਿਹੜੀ ਰੇਲਵੇ ਲਾਈਨਸ ਹਨ ਉਹਨਾਂ ਨੂੰ ਕਰਦਾ ਹੈ। ਇਹ ਪਾਰਟੀਸ਼ਨ ਦੇ ਵੇਲੇ ਵੀ 1947 ਦੇ ਵੇਲੇ ਵੀ ਇਹ ਹੀ ਸਿੰਗਲ ਟਰੈਕ ਸੀ। ਇਹ ਉਹੀ ਟਰੈਕ ਹੈ। ਇੱਕ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਜਾ ਸਕਦੇ ਹੋ ਸਿੰਪਲ ਸਿੰਗਲ ਟਰੈਕ ਤੇ, ਔਰ ਇੱਕ ਸਾਈਡ ਤੋਂ ਤੁਸੀਂ ਆ ਸਕਦੇ ਹੋ। ਅਗਰ ਅਸੀਂ ਇਹ ਦੇਖੀਏ ਤੇ ਇਹੀ ਉਹ ਲਾਈਨ ਹੈ ਜਿਹੜੀ ਆ ਰਹੀ ਹੈ ਰਾਵਲਪਿੰਡੀ ਤੋਂ ਵੀ ਆਂਦੀ ਹੈ, ਔਰ ਇਹ ਬਾਕੀ ਜਿਹੜੀ ਦੂਸਰੀ ਆਂਦੀ ਹੈ ਸ਼ੇਖੂਪੁਰਾ ਸਾਈਡ ਤੋਂ, ਉਹ ਵੀ ਇੱਥੇ ਰੇਲਵੇ ਲਾਈਨ ਜਿਹੜੀ ਹੈ ਉਹ ਆ ਜਾਂਦੀ ਹੈ। ਸਾਰੀਆਂ ਪਿੱਛੇ ਫਾਟਕ ਤੇ ਮਿਲਦੀਆਂ ਹਨ, ਫਾਟਕ ਵੀ ਤੁਹਾਨੂੰ ਦਿਖਾਉਂਦੇ ਆ, ਉੱਥੇ ਸਾਰੀਆਂ ਲਾਈਨਸ ਆਉਂਦੀਆਂ ਹਨ। ਪਾਰਟੀਸ਼ਨ ਦੇ ਵੇਲੇ ਕਿਵੇਂ ਇੱਕ ਇੱਕ ਟ੍ਰੇਨ ਇੱਥੋਂ ਅੱਗੇ ਕੱਢੀ ਜਾ ਰਹੀ ਸੀ, ਇਹਦੇ ਬਾਰੇ ਕੁਝ ਜਸ਼ਨ ਬਾਜਵਾ ਜੀ ਤੁਹਾਨੂੰ ਦੱਸ ਦੇਣ। ਬਾਜਵਾ ਸਾਹਿਬ। ਹਾਂਜੀ, ਜਿਸ ਤਰ੍ਹਾਂ ਮੇਰੇ ਜਿਹੜੇ ਗ੍ਰੈਂਡ ਮਦਰ ਸੀਗੇ ਉਹ ਚੱਕ ਝੁਮਰੇ ਤੋਂ ਗੱਡੀ ਤੇ ਚੜ੍ਹੇ, ਜੋ ਕਿ ਗੱਡੀ ਝੰਗ ਵੱਲੋਂ ਆ ਰਹੀ ਸੀ। ਤੇ ਫਿਰ ਇਸ ਤਰ੍ਹਾਂ ਹੁੰਦਾ ਸੀਗਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਵੀ ਇਹ ਸਿੰਗਲ ਟਰੈਕ ਹੈ ਇੱਥੇ, ਤੇ ਜਿੰਨੇ ਵੀ ਲਾਈਕ ਏਰੀਆ ਸੀ, ਕੋਈ ਰਾਵਲਪਿੰਡੀ ਵੱਲੋਂ, ਕੋਈ ਗੁਜਰਾਂਵਾਲੇ ਵੱਲੋਂ, ਉਸੇ ਤਰ੍ਹਾਂ ਜਿਸ ਤਰ੍ਹਾਂ ਜਿਹੜੇ ਚੱਕ ਝੁਮਰੇ ਝੰਗ ਵੱਲੋਂ ਜਿਹੜੀਆਂ ਸੀ ਗੱਡੀ ਦੀਆਂ ਲਾਈਨਾਂ ਸੀ, ਉਹ ਜਿਹੜਾ ਸ਼ਹਿਰ ਸ਼ਾਦਰਾ ਹੈ ਤੋਂ ਥੋੜ੍ਹੀ ਦੇਰ ਪਹਿਲਾਂ ਜਿਹੜੀਆਂ ਸੀ ਮਿਲਦੀਆਂ ਸੀ। ਅਤੇ ਉਹ ਕੀ ਕੀਤਾ ਜਾਂਦਾ ਸੀ ਵੀ ਕਿਉਂਕਿ ਸਿਰਫ ਇੱਕ ਟਾਈਮ 'ਤੇ ਇੱਕੋ ਹੀ ਗੱਡੀ ਲੰਘ ਸਕਦੀ ਸੀ, ਸੋ ਉਹ ਗੱਡੀਆਂ ਨੂੰ ਜਿਸ ਤਰ੍ਹਾਂ ਲਾਈਕ ਪਿੱਛੇ ਹੀ ਰੁਕਾ ਦਿੱਤਾ ਜਾਂਦਾ ਸੀ। ਫਿਰ ਉਹ ਇੱਕ ਇੱਕ ਕਰਕੇ ਜਿਹੜਾ ਗੱਡੀਆਂ ਨੇ ਇਹ ਪੁਲ ਨੂੰ ਕ੍ਰਾਸ ਕਰਦੀਆਂ ਸੀ। ਜਿਸ ਤਰ੍ਹਾਂ ਕਿ ਜੇ ਰਾਵਲਪਿੰਡੀ ਵਾਲੀ ਗੱਡੀ ਕ੍ਰਾਸ ਕਰ ਰਹੀ ਹੈ ਅਤੇ ਗੁਜਰਾਂਵਾਲਾ ਅਤੇ ਝੰਗ ਵਾਲੀ ਗੱਡੀ ਜਿਹੜੀ ਹੈ ਉਹ ਪਿੱਛੇ ਰੁਕੀ ਹੋਈ ਹੈ, ਅਤੇ ਫਿਰ ਇਸੇ ਤਰ੍ਹਾਂ ਫਿਰ ਉਹ ਵਾਰੋ ਵਾਰੀ ਜਿਹੜਾ ਹੈ ਆਪਣੀ ਟਰਨ ਦੇ ਨਾਲ ਲਾ ਕੇ ਬ੍ਰਿਜ ਨੂੰ ਜਿਹੜਾ ਕ੍ਰਾਸ ਕਰਨਗੀਆਂ। ਅਤੇ ਉਸ ਦਿਨ ਕੀ ਹੋਇਆ ਕਿ ਜਿਹੜੀ ਗੱਡੀ 'ਤੇ ਮੇਰੇ ਜਿਹੜੇ ਗ੍ਰੈਂਡ ਮਦਰ ਸੀਗੇ, ਜਿਹੜੇ ਚੱਕ ਝੁਮਰੇ ਤੋਂ ਜਦੋਂ ਚੜ੍ਹੇ ਸੀਗੇ, ਜਿਹੜੀ ਗੱਡੀ 'ਚ ਕਿ ਝੰਗ ਵੱਲੋਂ ਆਈ ਸੀ, ਕਿ ਆਪਾਂ ਚੱਕ ਝੁਮਰਾ ਸਟੇਸ਼ਨ ਵੀ ਗਏ ਸੀਗੇ ਅਤੇ ਉੱਥੇ ਦੇਖਿਆ ਸੀ। ਅਤੇ ਉਹ ਗੱਡੀ ਜਦੋਂ ਉੱਥੇ ਚੱਕ ਝੁਮਰੇ ਤੋਂ ਚੱਲਦੀ ਹੋਈ ਇਹਨਾਂ ਹੀ ਟਰੈਕਸ 'ਤੇ ਹੁੰਦੀ ਹੋਈ ਇੱਥੇ ਪਹੁੰਚੀ, ਅਤੇ ਇਹ ਤੋਂ ਥੋੜ੍ਹੀ ਦੇਰ ਪਹਿਲਾਂ ਜਿਹੜਾ ਸ਼ਾਦਰੇ ਦਾ ਏਰੀਆ ਹੈ ਉੱਥੇ ਉਸ ਗੱਡੀ ਨੂੰ ਰੁਕਾ ਦਿੱਤਾ ਗਿਆ। ਉਸੇ ਦੌਰਾਨ ਅਨਫੋਰਚੂਨੇਟਲੀ ਇੱਕ ਜਿਹੜੀ ਅੰਮ੍ਰਿਤਸਰ ਵੱਲੋਂ ਗੱਡੀ ਆਈ ਜਿਸ ਉੱਪਰ ਲਾਈਕ ਹਮਲਾ ਹੋਇਆ, ਅਤੇ ਉਸ ਕਰਕੇ ਜਿਹੜਾ ਹੈਗਾ ਹੈ ਕਿ ਕਈ ਲੋਕਾਂ ਉਹ ਇਸ ਸਾਈਡ ਤੋਂ ਆ ਰਹੀ ਹੈ, ਉਹ ਇਸ ਸਾਈਡ ਤੋਂ ਜਿਹੜੀ ਹੈ ਉਹ ਆ ਰਹੀ ਸੀਗੀ, ਅਤੇ ਮੇਰੇ ਜਿਹੜੇ ਗ੍ਰੈਂਡ ਪੇਰੈਂਟਸ ਗੱਡੀ ਹੈ ਥੋੜ੍ਹੀ ਜਿਹੜੀ ਹੈ ਪਿੱਛੇ ਉਹ ਰੁਕਾਈ ਹੋਈ ਸੀਗੀ। ਅਤੇ ਉੱਥੇ ਕਾਫੀ ਜ਼ਿਆਦਾ ਜਿਹੜੀ ਭੀੜ ਹੈ ਉਹ ਇਸ ਬ੍ਰਿਜ 'ਤੇ ਇਕੱਠੀ ਹੋ ਗਈ ਵੀ ਜਿਹੜੀਆਂ ਇਸ ਪਾਸੇ ਉਹਨਾਂ ਗੱਡੀਆਂ ਨੂੰ ਇੱਥੋਂ ਜਿਹੜਾ ਹੈ ਵੀ ਨਹੀਂ ਜਾਣਾ ਦਿੱਤਾ ਜਾਏਗਾ, ਵੀ ਜਿੰਨੇ ਵੀ ਲੋਕ ਨੇ ਉਹਨਾਂ ਗੱਡੀਆਂ 'ਤੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਏਗਾ। ਅਤੇ ਇਸੇ ਤਰ੍ਹਾਂ ਜਦੋਂ ਮੇਰੇ ਗ੍ਰੈਂਡ ਮਦਰ ਸੀਗੇ ਉਹ ਗੱਡੀ 'ਤੇ ਬੈਠੇ ਸੀਗੇ ਅਤੇ ਉਹਨਾਂ ਨੂੰ ਖਬਰ ਮਿਲੀ, ਕਿਉਂਕਿ ਥੋੜ੍ਹੇ ਜਿਹੇ ਪਿੱਛੇਲੇ ਡੱਬਿਆਂ ਵੱਲ ਬੈਠੇ ਸਨ ਗੱਡੀ ਦੇ, ਅਤੇ ਕਿ ਜਿਹੜੀ ਹੈ ਉਹਨਾਂ ਤੋਂ ਪਹਿਲੀ ਜਿਹੜੀ ਗੱਡੀ ਹੈ ਉਹ ਸਾਰੀ ਗੱਡੀ ਜਿਹੜੀ ਹੈ ਉਹ ਕਤਲ ਕਰ ਦਿੱਤੀ ਗਈ ਹੈ। ਅਤੇ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਵੀ ਜਿਹੜੇ ਉਹਨਾਂ ਚੱਕ ਝੁਮਰੇ ਦੇ ਬਾਕੀ ਲੋਕ ਨੇ, ਕਿ ਉਹਨਾਂ ਜਿਹੜੀ ਪਹਿਲੀ ਗੱਡੀ ਹੈ ਮਿਸ ਹੋ ਗਈ ਸੀ, ਵੀ ਉਹ ਜਿਹੜੇ ਸਾਰੇ ਲੋਕ ਨੇ ਉਹ ਕਤਲ ਹੋ ਚੁੱਕੇ ਨੇ ਗੱਡੀ ਦੇ ਉੱਤੇ। ਅਤੇ ਇਹ ਜਿਹੜੀ ਗੱਡੀ ਹੈ ਇੱਥੇ ਜਿਹੜੀ 2 ਦਿਨ ਜਿਹੜੀ ਇਸ ਗੱਡੀ ਨੂੰ ਇੱਥੇ ਜਿਹੜਾ ਰੁਕਾ ਕੇ ਰੱਖਿਆ ਗਿਆ। ਇੱਥੇ ਕੋਈ ਫੂਡ ਨਹੀਂ ਸੀ, ਕੋਈ ਪਾਣੀ ਨਹੀਂ ਸੀ, ਇਸ ਤਰ੍ਹਾਂ ਕੋਈ ਨਾਲ ਜਿਸ ਤਰ੍ਹਾਂ ਗੰਦਾ ਕੋਈ ਨਾਲਾ ਵਗਦਾ ਸੀ, ਲੋਕ ਉੱਥੋਂ ਹੀ ਪਾਣੀ ਜਿਹੜਾ ਹੈ ਭਰ ਕੇ ਜਿਹੜਾ ਹੈ ਉਹ ਪੀ ਜਾਂਦੇ ਸੀ। ਅਤੇ ਜਦੋਂ ਗੱਡੀ ਕਹਿੰਦੇ ਆ ਵੀ ਜਦੋਂ 2 ਦਿਨ ਬਾਅਦ ਫਿਰ ਕਹਿੰਦੇ ਆ ਜਿਹੜੀ ਰੇਲ ਦੀ ਟਰੈਕ ਹੈ ਇਹ ਵੀ ਤੋੜ ਦਿੱਤੀ ਗਈ ਸੀ ਤਾਂ ਕਿ ਜਿਹੜੀ ਗੱਡੀ ਹੈ ਉਹ ਕ੍ਰਾਸ ਨਾ ਕਰ ਸਕੇ ਇਸ ਬ੍ਰਿਜ ਨੂੰ। ਅਤੇ ਜਿਹੜੀ ਗੱਡੀ ਹੈ ਉਹਨਾਂ ਦਾ ਕਹਿਣਾ ਸੀਗਾ ਵੀ ਜਿਹੜੇ ਲੋਕ ਸੀ ਵੀ ਸਾਰੀ ਗੱਡੀ ਜਿਹੜੀ ਵੱਢ ਕੇ ਅਤੇ ਇਹ ਦਰਿਆ ਦੇ ਵਿੱਚ ਹੀ ਸੁੱਟਣੀ ਹੈ। ਅਤੇ ਉਸ ਤੋਂ ਬਾਅਦ ਜਿੱਦਾਂ ਉਹ ਗੱਡੀ ਜਿਹੜੀ ਹੈ ਪਿੱਛੇ ਸੇਫਟੀ ਕਰਕੇ ਲਾਈਕ ਉਹ ਅੱਗੇ ਨਾ ਜਾ ਸਕੀ ਅਤੇ ਉਹ ਉੱਥੇ ਪਿੱਛੇ ਹੀ ਰੁਕੀ ਰਹੀ। ਅਤੇ ਕਿਉਂਕਿ ਜਿਹੜੇ ਝੰਗ ਵਾਲੇ ਲੋਕ ਸਨ ਉਹ ਕਾਫੀ ਦੇਰ ਪਹਿਲਾਂ ਦੇ ਲਾਈਕ ਨਿਕਲੇ ਸਨ, ਕਿਉਂਕਿ ਮੇਰੇ ਗ੍ਰੈਂਡ ਮਦਰ ਉਹਨਾਂ ਨੇ ਚੱਕ ਝੁਮਰੇ 'ਤੇ ਜੁਆਇਨ ਕੀਤਾ। ਅਤੇ ਇਸ ਤਰ੍ਹਾਂ ਜਿਹੜੇ ਬਾਕੀ ਸਟੇਸ਼ਨਾਂ 'ਤੇ ਗੱਡੀ ਜਗ੍ਹਾ 'ਤੇ ਬਿਲਕੁਲ ਖ਼ਤਮ ਹੋ ਚੁੱਕੀ ਸੀ, ਕਿਉਂਕਿ ਮੇਰੇ ਜਿਹੜੇ ਗ੍ਰੈਂਡ ਪੇਰੈਂਟਸ ਵੀ ਸੀਗੇ ਉਹ ਗੱਡੀ ਦੀ ਛੱਤ ਦੇ ਉੱਤੇ ਬੈਠੇ ਸੀਗੇ, ਅਤੇ ਛੱਤ 'ਤੇ ਵੀ ਉਹਨੂੰ ਬੜੀ ਮੁਸ਼ਕਿਲ ਨਾਲ ਜਗ੍ਹਾ ਮਿਲੀ, ਕਿਉਂਕਿ ਅਤੇ ਕਹਿੰਦੇ ਨੇ ਵੀ ਜਿੱਦਾਂ ਗੱਡੀ ਦੀ ਲਾਈਨ ਦੇ ਨਾਲ ਨਾਲ ਵੀ ਜਿਸ ਤਰ੍ਹਾਂ ਲਾਸ਼ਾਂ ਹੀ ਲਾਸ਼ਾਂ ਸਨ, ਕੋਈ ਗਿਰ ਗਿਆ ਗੱਡੀ ਤੋਂ ਜਾਂ ਫਿਰ ਕਿਸੇ ਦਾ ਕੋਈ ਮਰ ਗਿਆ, ਅਤੇ ਉਸ ਤਰ੍ਹਾਂ ਹੀ ਲੋਕ ਜਿਹੜੇ ਸੀਗੇ ਉਹ ਸੁੱਟਦੇ ਜਾ ਰਹੇ ਸਨ। ਜਾਂ ਫਿਰ ਜੇ ਕਿਸੇ 'ਤੇ ਹਮਲਾ ਹੋਇਆ ਕਿਸੇ ਗੱਡੀ 'ਤੇ ਜਿਸ ਤਰ੍ਹਾਂ ਲੋਕ ਜਿਹੜੇ ਨੇ ਕਈ ਜਿਸ ਤਰ੍ਹਾਂ ਲਾਈਕ ਲਾਸ਼ਾਂ ਗੱਡੀ ਦੇ ਨਾਲ ਹੀ ਜਿਹੜੇ ਏਰੀਏ ਤੋਂ ਤੁਰਦੇ ਆ ਰਹੇ ਸਨ ਵੀ ਉਹ ਵੇਖਣ ਨੂੰ ਮਿਲਦਾ ਸੀ। ਉਹ ਕਹਿੰਦੇ ਸਨ ਵੀ ਜਦੋਂ ਗੱਡੀ ਤੁਰੀ ਹੈ ਅਤੇ ਇੱਕ ਥਾਂ 'ਤੇ ਇੱਕ ਬਹੁਤ ਵੱਡਾ ਛੱਪੜ ਸੀਗਾ ਕਿ ਜਿਹੜਾ ਕਿ ਪਾਣੀ ਦਾ ਰੰਗ ਪੂਰਾ ਲਾਲ ਹੋ ਚੁੱਕਾ ਸੀ, ਅਤੇ ਜਿਹੜੀਆਂ ਲਾਸ਼ਾਂ ਨੇ ਉਸ ਛੱਪੜ ਦੇ ਆਲੇ ਦੁਆਲੇ ਅਤੇ ਕੁਝ ਟੁੱਟੇ ਹੋਏ ਗੱਡੇ ਜਿਹੜੇ ਨੇ ਉਹ ਮੌਜੂਦ ਸਨ, ਕਿਉਂਕਿ ਗੱਡੀ ਤੋਂ ਵੇਖ ਸਕਦੇ ਨੇ, ਕਿਉਂਕਿ ਜਿੱਦਾਂ ਗੱਡੀ ਪਿੰਡਾਂ ਥਾਵਾਂ ਤੋਂ ਆਉਂਦੀ ਹੈ ਤੁਸੀਂ ਕਾਫੀ ਪਿੰਡ ਜਿਹੜੇ ਵੇਖ ਸਕਦੇ। ਫਿਰ ਜਦੋਂ ਗੱਡੀ ਇਹ ਜਿਹੜੇ ਲਾਈਕ ਪਰਟੀਕੂਲਰ ਲਾਈਕ ਸਪੌਟ 'ਤੇ ਪਹੁੰਚੀ, ਇੱਥੇ ਉਹ ਗੱਡੀ ਜਿਹੜੀ ਹੈ ਉਹ ਸ਼ਾਇਦ 1 ਜਾਂ 2 ਦਿਨ ਰੁਕੀ। ਅਤੇ ਮੇਰੇ ਗ੍ਰੈਂਡ ਮਦਰ ਕਾਫੀ ਲਾਈਕ ਦੱਸਦੇ ਨੇ ਵੀ ਉਹ ਬੜਾ ਮੁਸ਼ਕਿਲ ਦੌਰ ਸੀਗਾ, ਜਿੰਨੇ ਵੀ ਉਹਨਾਂ ਦੀ ਪਾਰਟੀਸ਼ਨ ਦੀ ਮਾਈਗ੍ਰੇਸ਼ਨ ਦਾ ਜਿਹੜਾ ਸਭ ਤੋਂ ਮੁਸ਼ਕਿਲ ਦੌਰ ਜਿਹੜਾ ਸੀਗਾ ਉਹ ਇਸ ਬ੍ਰਿਜ ਨੂੰ ਜਿਹੜਾ ਕ੍ਰਾਸ ਕਰਨਾ ਹੀ ਸੀ। ਅਤੇ ਉਹ ਗੱਡੀ ਕਿਉਂਕਿ 2 ਦਿਨ ਰੁਕੀ ਰਹੀ ਅਤੇ ਕੋਈ ਫੂਡ ਨਹੀਂ ਸੀ ਉਹਨਾਂ ਕੋਲ, ਛੋਟਾ ਬੱਚਾ ਸੀ ਜੋ ਕਿ ਮੇਰੇ ਭੂਆ ਜੀ ਨੇ, ਉਹਨਾਂ ਦੀ ਕਰੀਬ 2 ਸਾਲ ਦੇ ਕਰੀਬ ਸੀ। ਅਤੇ ਉਹ ਦੱਸਦੇ ਨੇ ਵੀ ਉਸ ਜ਼ਮਾਨੇ ਵਿੱਚ ਵੀ
ਇੱਕ ਤਾਂ ਹੁੰਦਾ ਨਾ ਬੰਦੇ ਕੋਲ ਬਹੁਤ ਕੁਛ ਹੈ ਤੇ ਉਹ ਹੈਲਪ ਕਰਦਾ ਹੈ, ਇੱਕ ਹੁੰਦਾ ਹੈ ਵੀ ਬਹੁਤ ਵੱਡੀ ਗੱਲ ਹੈ ਕਿ ਜੇ ਕਿਸੇ ਬੰਦੇ ਕੋਲ ਬਹੁਤ ਹੀ ਘੱਟ ਚੀਜ਼ ਹੋਵੇ ਤੇ ਉਹ ਵੀ ਸ਼ੇਅਰ ਕਰਕੇ ਕਿਸੇ ਦੀ ਮਦਦ ਕਰਨ ਲਾਈਕ ਸੋਚੇ। ਤੇ ਮੇਰਾ ਇੱਕ ਜਿਹੜਾ ਕਨੈਕਸ਼ਨ ਹੈ, ਕਿਉਂਕਿ ਨਾ ਹੀ ਤੇ ਮੇਰਾ ਕੋਈ ਪੁਰਖਾ ਝੰਗ ਦੇ ਇਲਾਕੇ ਤੋਂ ਹੈ, ਨਾ ਹੀ ਮੇਰਾ ਕੁਛ ਝੰਗ ਨਾਲ ਲੈਣ ਦੇਣ ਹੈ, ਪਰ ਇੱਕ ਉਸ ਟਾਈਮ ਤੇ ਜਿਹੜਾ ਕਨੈਕਸ਼ਨ ਬਣਿਆ, ਇੱਕ ਝੰਗ ਕੋਈ ਜਗ੍ਹਾ ਹੈ ਤੇ ਉਹ ਮੈਨੂੰ ਬੜਾ ਅੱਛਾ ਇੱਕ ਕਨੈਕਸ਼ਨ, ਇੱਕ ਰਿਸ਼ਤਾ ਬਣਿਆ ਉਸ ਟਾਈਮ ਤੇ ਕਿ ਉਹ ਜੰਗ ਦੇ ਨਾਲ ਤੁਹਾਡਾ ਉਦੋਂ ਕਨੈਕਸ਼ਨ ਜਿਹੜਾ ਹੈ ਉਹ ਜ਼ਿਆਦਾ ਜੁੜਦਾ ਹੈ, ਕਿਉਂਕਿ ਉਹ ਗੱਡੀ ਜੰਗ ਤੋਂ ਆ ਰਹੀ ਸੀ। ਫਿਰ ਲੋਕ ਜ਼ਿਆਦਾ ਜਿਹੜੇ ਸਨ ਇਹ ਹਿੰਦੂ ਕਮਿਊਨਿਟੀ ਤੋਂ ਸਨ, ਹਿੰਦੂ ਪੰਜਾਬੀ ਸਨ। ਇਹਨਾਂ ਨਾਲ ਫਿਰ ਇਹਨਾਂ ਦਾ ਕਨੈਕਸ਼ਨ ਜਿਹੜਾ ਹੈ ਉਹ ਇਸ ਪੁਲ ਤੇ ਜੁੜਦਾ ਹੈ। ਹਾਂਜੀ, ਤੇ ਇਸ ਬ੍ਰਿਜ ਤੋਂ ਪਹਿਲਾਂ ਹੀ ਜਿਸ ਤਰ੍ਹਾਂ, ਕਿਉਂਕਿ ਜਦੋਂ ਇੱਕ ਜ਼ਿੰਦਗੀ ਮੌਤ ਦਾ ਸਵਾਲ ਹੁੰਦਾ ਤੇ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਇੱਕ ਰਿਸ਼ਤਾ ਜਿਹਾ ਬਣ ਜਾਂਦਾ ਹੈ ਇੱਕ ਕਾਫਲੇ ਦਾ ਆਪਸ ਦੇ ਵਿੱਚ। ਤੇ ਪਹਿਲਾਂ ਤੇ ਜਿਸ ਤਰ੍ਹਾਂ ਇਹ ਜਦੋਂ ਗੱਡੀ ਤੇ ਚੜ੍ਹੇ, ਗੱਡੀ ਜਗ੍ਹਾ ਨਹੀਂ ਸੀ, ਛੱਤ ਤੇ ਬੈਠੇ, ਤੇ ਕਿਉਂਕਿ ਮੇਰੇ ਜਿਹੜੇ ਗ੍ਰੈਂਡਫਾਦਰ ਆਬਵੀਅਸਲੀ ਸਿੱਖ ਸਨ ਤੇ ਉਹਨਾਂ ਦੇ ਲੰਮੇ ਵਾਲ ਸਨ, ਤੇ ਕਿਤੇ ਉਹਨਾਂ ਦੀ ਪੱਗ ਵੀ ਢਹਿ ਗਈ ਜਦੋਂ ਭੀੜ ਤੇ ਗੱਡੀ ਤੇ ਚੜ੍ਹਦੇ ਆ, ਤੇ ਪੱਗ ਵੀ ਨਹੀਂ ਸੀ ਉਹਨਾਂ ਦੇ ਲਾਈਕ ਸਿਰ ਤੇ ਲੰਮੇ ਵਾਲ ਸੀ, ਜੂੜਾ ਸੀ ਜੋ ਕਿ ਦੂਰੋਂ ਹੀ ਦਿਸ ਰਿਹਾ ਸੀ। ਤੇ ਜਿਹੜੇ ਝੰਗ ਤੋਂ ਸਨ ਜ਼ਿਆਦਾਤਰ ਜਿਹੜੀ ਖੱਤਰੀ ਕਮਿਊਨਿਟੀ, ਹਿੰਦੂ ਕਮਿਊਨਿਟੀ ਲਾਈਕ ਉਹ ਆ ਰਹੀ ਸੀ, ਤੇ ਉਹ ਕਾਫੀ ਡਰ ਗਏ ਲਾਈਕ ਸਿੱਖ ਨੂੰ ਦੇਖ ਕੇ, ਕਿਉਂਕਿ ਉਸ ਟਾਈਮ ਸੇ ਕਿਉਂਕਿ ਸਿੱਖ ਈਜ਼ੀਲੀ ਆਈਡੈਂਟੀਫਾਈ ਹੋ ਜਾਂਦੇ ਸਨ ਤੇ ਉਹ ਜ਼ਿਆਦਾ ਲਾਈਕ ਟਾਰਗੇਟ ਸੀਗੇ। ਤੇ ਇਹ ਮੇਰੇ ਦਾਦਾ ਇਹ ਦੱਸਦੇ ਵੀ ਨੇ ਵੀ ਜਦੋਂ ਚੜ੍ਹੇ ਨੇ ਗੱਡੀ ਤੇ ਉਹ ਲੋਕੀ ਸਾਰੇ ਡਰ ਗਏ, ਤੇ ਉਹਨਾਂ ਨੇ ਆਪਣੀ ਬੋਲੀ ਦੇ ਵਿੱਚ ਇਹ ਵੀ ਕਹਿੰਦੇ ਨੇ ਭਈ ਸਿੱਖੜਿਆ ਸਿਰ ਤੇ ਕੱਜ ਲੈ, ਲਾਈਕ ਆਪ ਵੀ ਮਰਸੀ ਤੇ ਸਨ ਵੀ ਮਰਾਸੀ। ਤੇ ਫਿਰ ਇਹਨਾਂ ਨੇ ਵਿਚਾਰਿਆਂ ਨੇ ਕੀ ਕੀਤਾ ਵੀ ਇਹਨਾਂ ਨੇ ਜਿਹੜਾ ਕੁੜਤਾ ਪਾਇਆ ਸੀ ਨਾ ਉਹ ਹੀ ਕੱਢ ਕੇ ਤੇ ਸਿਰ ਤੇ ਬੰਨ੍ਹ ਲਿਆ, ਵੀ ਚਲੋ ਸਿਰ ਢੱਕਿਆ ਜਾਏਗਾ, ਵੀ ਵਾਲ ਲੰਮੇ ਵਾਲ ਨਹੀਂ ਦਿਸਣਗੇ, ਵੀ ਦੂਰੋਂ ਪਤਾ ਨਹੀਂ ਲੱਗੇਗਾ ਵੀ ਸਿੱਖ ਹੈ। ਕਿਉਂਕਿ ਹਿੰਦੂ ਲੋਕ ਵੀ ਟਰਬਨ ਬੰਨ੍ਹਦੇ ਸਨ ਪਰ ਉਹ ਡਿਫਰੈਂਟ ਸਟਾਈਲ ਦੀ ਸੀ, ਤੇ ਕਿਉਂਕਿ ਲੰਮੇ ਵਾਲ ਤੇ ਪੂਰਾ ਦੂਰੋਂ ਹੀ ਪਤਾ ਲੱਗ ਰਿਹਾ ਸੀ ਨਾ ਵੀ ਕੋਈ ਸਿੱਖ ਬੰਦਾ ਜਾ ਰਿਹਾ, ਤੇ ਉਹ ਵੀ ਗੱਡੀ ਦੀ ਛੱਤ ਦੇ ਉੱਤੇ। ਤੇ ਉਹ ਫਿਰ ਜਦੋਂ ਗੱਡੀ ਜਿਹੜੀ ਹੈ ਅੱਗੇ ਤੁਰਦੀ ਤੁਰੰਦੀ ਲਾਈਕ ਆਈ, ਫਿਰ ਇੱਕ ਥਾਂ ਤੇ ਇਹ ਵੀ ਹੋਇਆ ਕਿ ਕਹਿੰਦੇ ਨੇ ਵੀ ਇੱਕ ਸਟੇਸ਼ਨ ਸੀ, ਸ਼ਾਇਦ ਉਹ ਸ਼ਾਦਰੇ ਦਾ ਹੀ ਸਟੇਸ਼ਨ ਹੋਏਗਾ, ਵੀ ਜਿੱਥੇ ਉਹਨਾਂ ਨੂੰ ਬੜੀ ਪਿਆਸ ਲੱਗੀ ਤੇ ਉਹਨਾਂ ਨੂੰ ਬੁਖਾਰ ਵੀ ਚੜ੍ਹਿਆ ਹੋਇਆ ਸੀ। ਤੇ ਗੱਡੀ ਦੇ ਉੱਤੇ ਜਿਸ ਤਰ੍ਹਾਂ ਫਾਊਂਟੇਨ ਲੱਗੇ ਹੁੰਦੇ ਸਨ ਉਸ ਟਾਈਮ, ਜਿਸ ਤਰ੍ਹਾਂ ਰੇਲ ਲਾਈਨ ਹੈ ਤੇ ਉਹਦੇ ਵਿਚਕਾਰ ਲਾਈਕ ਫਾਊਂਟੇਨ ਲੱਗੇ ਹੁੰਦੇ ਸਨ, ਤੇ ਉਹ ਜਿਸ ਤਰ੍ਹਾਂ ਖਲੋ ਕੇ ਤੇ ਉਹ ਪਾਣੀ ਪੀਣ ਲੱਗੇ, ਤੇ ਇੱਕ ਜਿਹੜਾ ਸ਼ਾਇਦ ਕੋਈ ਮਿਲਟਰੀ ਆਫਿਸਰ ਹੀ ਸੀ, ਤੇ ਉਸਨੇ ਬੰਦੂਕ ਕੱਢ ਕੇ ਤੇ ਬੰਦੂਕ ਦਾ ਪਿਛਲਾ ਹਿੱਸਾ ਜਿਸ ਤਰ੍ਹਾਂ ਮੇਰੇ ਦਾਦੀ ਦੱਸਦੇ ਨੇ ਵੀ ਬੰਦੂਕ ਦਾ ਬੱਟ ਇਹਨਾਂ ਦੇ ਜਿਹੜੇ ਆ ਇੱਥੇ ਬਿਲਕੁਲ ਪਿੱਛੇ ਜਿਹੜੀ ਹੈ ਵੱਖੀ ਦੇ ਵਿੱਚ ਲਾਈਕ ਮਾਰਿਆ। ਤੇ ਕਹਿੰਦੇ ਵੀ ਕੀ ਗੱਲ ਹੈ, ਤੇ ਇਹਨਾਂ ਨੇ ਕਿਹਾ ਵੀ ਕੁਛ ਨਹੀਂ ਜੀ, ਵੀ ਪਿਆਸ ਲੱਗੀ ਹੈ, ਕਾਫੀ ਦਿਨ ਹੋ ਗਏ ਨੇ ਤੇ ਪਾਣੀ ਪੀਣਾ ਹੈ। ਤੇ ਉਸ ਬੰਦੇ ਨੇ ਕਿਹਾ ਵੀ ਤੈਨੂੰ ਸਿੱਖੜਿਆ, ਤੈਨੂੰ ਪਾਣੀ ਨਹੀਂ ਤੈਨੂੰ ਜ਼ਹਿਰ। ਤੇ ਫਿਰ ਉਹ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਚੱਲਦੇ ਚੱਲਦੇ ਫਿਰ ਜਿਹੜੇ ਝੰਗ ਵਾਲੇ ਲੋਕ ਵੀ ਡਰ ਗਏ, ਉਹ ਕਹਿੰਦੇ ਸਿੱਖੜਿਆ ਤੂੰ ਬਹਿ ਜਾ, ਆਪ ਵੀ ਮਰਸੀ ਸਾਨੂੰ ਵੀ ਮਰਾਸੇ। ਤੇ ਉਹ ਫਿਰ ਵਿਚਾਰੇ ਮਾਯੂਸ ਹੋ ਕੇ ਤੇ ਜਿੱਦਾਂ ਬਹਿ ਗਏ। ਤੇ ਫਿਰ ਜਿਸ ਤਰ੍ਹਾਂ ਗੱਡੀ ਤੁਰਦੀ ਆਉਂਦੀ ਹੈ, ਤੇ ਸ਼ਾਇਦ ਉਸ ਤੋਂ ਪਹਿਲਾਂ ਵੀ ਇੱਕ ਪਿੰਡ ਦੇ ਵਿੱਚ ਗੱਡੀ ਥੋੜ੍ਹੀ ਦੇਰ ਰੁਕਾਈ ਗਈ ਸੀਗੀ, ਤੇ ਫਿਰ ਸ਼ਾਦਰੇ ਵਿੱਚ, ਤੇ ਫਿਰ ਕਿਉਂਕਿ ਗੱਡੀਆਂ ਦੀ ਕ੍ਰਾਸਿੰਗ ਦੇ ਟਾਈਮ ਤੇ ਸ਼ਾਇਦ ਸ਼ਾਦਰੇ ਤੋਂ ਵੀ ਪਹਿਲਾਂ ਇੱਕ ਪਿੰਡ 'ਚ ਰੁਕਾਈ ਸੀ, ਤੇ ਉੱਥੇ ਕਿਸੇ ਮੁਸਲਿਮ ਫਾਰਮਰ ਦਾ ਡੇਰਾ ਸੀ। ਤੇ ਉਹ ਜਿਸ ਤਰ੍ਹਾਂ ਨਾ ਕਹਿੰਦੇ ਵੀ ਸ਼ਾਮ ਦਾ ਵੇਲੇ ਮੱਝਾਂ ਚੋ ਕੇ ਜਿੱਦਾਂ ਜਾਂਦੇ ਨੇ, ਤੇ ਮੱਝਾਂ ਚੋ ਕੇ ਤੇ ਜਾ ਰਹੇ ਸੀ, ਤੇ ਇਹਨਾਂ ਨੇ ਦੂਰੋਂ ਵੇਖਿਆ ਉਸ ਬੰਦੇ ਨੂੰ, ਤੇ ਇਹਨਾਂ ਨੇ ਜਿਸ ਤਰ੍ਹਾਂ ਨਾ ਕਿਹਾ ਵੀ ਬੱਚੀ ਹੈ, ਬੱਚੀ ਨੇ ਕੁਛ ਖਾਧਾ ਨਹੀਂ ਹੈਗਾ। ਤੇ ਉਹ ਕਹਿੰਦੇ ਨੇ ਵੀ ਉਹ ਜਿਸ ਤਰ੍ਹਾਂ ਹੀ ਉਹ ਗਏ ਨੇ ਨਾ, ਤੇ ਉਹ ਬੰਦੇ ਨੂੰ ਉਹਨਾਂ ਕਿਹਾ ਵੀ ਕਿਉਂਕਿ ਗਲਾਸ ਵੀ ਨਹੀਂ ਸੀ ਇਹਨਾਂ ਕੋਲ, ਤੇ ਇੱਕ ਗੜਵੀ ਸੀ, ਤੇ ਉਹ ਜਿਹੜਾ ਫਿਰ ਗਲਾਸ ਸੀਗਾ ਉਹ ਇੱਕ ਝੰਗ ਦੀ ਫੈਮਿਲੀ ਸੀ, ਉਹਨਾਂ ਨੇ ਇਹਨਾਂ ਨੂੰ ਗਲਾਸ ਦਿੱਤਾ, ਤੇ ਭੱਜ ਕੇ ਜਾ ਕੇ ਉਹ ਬੰਦੇ ਕੋਲ ਗਏ। ਕਹਿੰਦੇ ਉਹ ਬੰਦੇ ਨੇ ਕੁਛ ਮਜ਼ਹਬ ਨਹੀਂ ਪੁੱਛਿਆ, ਕੁਛ ਨਹੀਂ, ਉਹਨੇ ਸਿੱਧੀ ਜਿਹੜੀ ਬਾਲਟੀ ਹੈ ਵੀ ਉਹ ਜਿਹੜਾ ਗਲਾਸ ਜਿਹੜਾ ਆ ਉਹ ਭਰ ਦਿੱਤਾ। ਤੇ ਇਹਨਾਂ ਦਾ ਸੀਗਾ ਪਲਾਨ ਵੀ ਚਲੋ ਠੀਕ ਹੈ ਜੀ, ਕੁੜੀ ਜਿਹੜੀ ਹੈ ਕਿ ਥੋੜ੍ਹਾ ਜਿਹਾ ਇਹ ਦੁੱਧ ਅੱਧਾ ਕੁ ਗਲਾਸ ਪੀ ਲੇਗੀ, ਤੇ ਬਾਕੀ ਦੇ ਅੱਧੇ ਗਲਾਸ ਦੀ ਅਸੀਂ ਕੱਚੀ ਲੱਸੀ ਕਰਕੇ ਪੀ ਲਾਂਗੇ। ਕੱਚੀ ਲੱਸੀ ਜਾਣਦੇ ਹੋ, ਜਿਸ ਤਰ੍ਹਾਂ ਪਾਣੀ ਪਾ ਕੇ ਦੁੱਧ ਦੇ ਵਿੱਚ, ਤੇ ਕੱਚੀ ਲੱਸੀ ਕਰਕੇ ਅਸੀਂ ਪੀ ਲਵਾਂਗੇ ਤੇ ਸ਼ਾਇਦ ਢਿੱਡ ਭਰ ਜਾਏਗਾ। ਤੇ ਪਰ ਉਹ ਕਹਿੰਦੇ ਨੇ ਵੀ ਜਿਹੜੀ ਤੇਰੀ ਭੂਆ ਹੈ ਉਹਨੂੰ ਭੁੱਖ ਹੀ ਇੰਨੀ ਲੱਗੀ ਸੀ ਵੀ ਉਹ ਸਾਰਾ ਜਿਹੜਾ ਗਲਾਸ ਹੈ ਉਹ ਜਿਹੜਾ ਪੂਰਾ ਪੀ ਗਈ, ਤੇ ਜਿਹੜੀ ਗਲਾਸ 'ਚ ਝੱਗ ਬਚੀ ਸੀ ਉਹ 'ਚ ਫਿਰ ਅਸੀਂ ਪਾਣੀ ਪੀ ਕੇ ਤੇ ਕੱਚੀ ਲੱਸੀ ਜਿਹੀ ਕਰਕੇ ਤੇ ਅਸੀਂ ਪੀ ਲਈ। ਤੇ ਪਰ ਇਸ ਤੋਂ ਵੀ ਪਹਿਲਾਂ ਦਾ ਇੱਕ ਵਾਕਿਆ ਜਦੋਂ ਲਾਈਕ ਜਿਸ ਤਰ੍ਹਾਂ ਗੱਡੀ ਜਦੋਂ ਕਿਉਂਕਿ ਇੱਥੇ ਕਾਫੀ ਦਿਨ ਹੋ ਗਏ ਤੇ ਰੁਕੀ, ਤੇ ਜਿਹੜੇ ਇੱਕ ਝੰਗ ਦੀ ਲੇਡੀ ਸੀ ਲਾਈਕ ਬੜੀ ਨਾਈਸ ਸੀ। ਇਹ ਵਿਚਾਰੇ ਸ਼ਾਇਦ ਝੰਗ ਦੇ ਲੋਕ ਕੁਛ ਜ਼ਿਆਦਾ ਦੇਰ ਪਹਿਲਾਂ ਕਿਸੇ ਰਿਫਿਊਜੀ ਕੈਂਪ ਦੇ ਵਿੱਚ ਆ ਗਏ ਸਨ, ਤੇ ਉਹਨਾਂ ਨੂੰ ਹੌਲੀ ਹੌਲੀ ਜਿਹੜਾ ਹੈ ਭਿਜਵਾਇਆ ਜਾ ਰਿਹਾ ਸੀ।
ਤੇ ਉੱਥੇ ਵਿਚਾਰੀ ਨੇ ਕਹਿੰਦੀ ਵੀ ਜਿਸ ਤਰ੍ਹਾਂ 2-3 ਰੋਟੀਆਂ ਹੀ ਉੱਤੋਂ ਲਾਈਆਂ ਗਈਆਂ ਤੇ ਬਾਕੀ ਕਿਤੇ ਖਾ ਲਈਆਂ ਤੇ ਉਹਦੀ ਆਖਰੀ ਇੱਕ ਰੋਟੀ ਬਚੀ ਸੀ ਤੇ ਉਸਨੇ ਇੱਕ ਬੁਰਕੀ ਜਿਹੜੀ ਹੈ ਨਾ ਤੋੜ ਕੇ ਤੇ ਉਹ ਮੇਰੀ ਭੂਆ ਜੀ ਨੂੰ ਦੇ ਦਿੱਤੀ ਵੀ ਬੱਚੀ ਭੁੱਖੀ ਹੈ ਤੇ ਇਹਨੂੰ ਜਿਹੜੀ ਹੈ ਬੁਰਕੀ ਦੇ ਦਿਓ। ਤੇ ਮੇਰੀ ਦਾਦੀ ਜੀ ਜਿਸ ਤਰ੍ਹਾਂ ਉਹ ਵਾਕਿਆ ਡਿਸਕ੍ਰਾਈਬ ਕਰਦੇ ਨੇ, ਕਿਉਂਕਿ ਬੜੀ ਵੈਲ ਆਫ ਫੈਮਿਲੀ ਸੀ, ਜਿਸ ਤਰ੍ਹਾਂ ਚੱਕ ਝੁਮਰੇ ਵੀ ਵੇਖਿਆ ਹੈ ਤੇ ਕਾਫੀ ਮਲਕੀਅਤ ਦੇ ਮਾਲਕ ਸਨ। ਤੇ ਕਹਿੰਦੇ ਨੇ ਵੀ ਇਹ ਜਿਹੜੀ ਕੁੜੀ ਹੈ ਵੀ ਜਿਹਨੇ ਭਈ ਚੂਰੀਆਂ ਵੀ ਜਿਹੜੀ ਨਖਰੇ ਨਾਲ ਖਾਵੇ ਤੇ ਉਹ ਜਿਹੜੀ ਝਾਂਗਣ ਦੀ ਜਿਹੜੀ ਇੱਕ ਸੁੱਕੀ ਹੋਈ ਰੋਟੀ ਸੀ ਉਹਨੂੰ ਵੀ ਇਹ ਬਿਸਕੁਟ ਵਾਂਗੂ ਚੱਬ ਗਈ। ਇਹ ਮੇਰੀ ਗ੍ਰੈਂਡ ਮਦਰ ਦੇ ਐਗਜ਼ੈਕਟ ਵਰਡ ਸਨ ਉਸ ਦਿਨ ਦਾ। ਪਰ ਮੇਰੇ ਲਈ ਇਹ ਬੜੀ ਜਿਹੜੀ ਦਿਲੋਂ ਲਾਈਕ ਉੱਤਰ ਦੀ ਗੱਲ ਹੈ ਵੀ ਜਿਹੜਾ ਨਾ ਇੱਕ ਝੰਗ ਨਾਲ ਜਿਹੜਾ ਮੋਹ ਜਿਹਾ ਪੈ ਗਿਆ ਕਿ ਇੱਕ ਸ਼ਹਿਰ ਹੈ ਜਿਹੜਾ ਮੈਂ ਵੇਖਿਆ ਵੀ ਨਹੀਂ, ਨਾ ਕੋਈ ਮੇਰੇ ਪੁਰਖੇ ਉੱਥੋਂ ਦੇ ਹੈ, ਨਾ ਕੁਛ ਸ਼ਹਿਰ ਨਾਲ ਕੋਈ ਮੇਰਾ ਇੰਨਾ ਜ਼ਿਆਦਾ ਤਲਕਾਤ ਹੈ, ਪਰ ਇੱਕ ਉਹ ਜਿਹੜੀ ਇਨਸੀਡੈਂਟ ਤੇ ਉਹ ਕਹਾਣੀਆਂ ਤੋਂ ਨਾ ਇੱਕ ਜਿਸ ਤਰ੍ਹਾਂ ਦਿਲ ਜੁੜ ਜਾਂਦਾ ਹੈ ਕਿਸੇ ਜਗ੍ਹਾ ਨਾਲ ਵੀ ਲੋਕੀ ਕਿੰਨੇ ਨਾਈਸ ਹੋਣਗੇ ਉੱਥੋਂ ਦੇ ਵੀ ਵਿਚਾਰੀ ਕੋਲ ਇੱਕ ਰੋਟੀ ਬਚੀ ਤੇ ਉਹਦੇ ਵਿੱਚੋਂ ਵੀ ਉਸਨੇ ਇੱਕ ਕਾਈਂਡਨੈਸ ਜਿਹਨੂੰ ਕਹਿੰਦੇ ਆ ਉਹਦੇ ਲਈ ਇੱਕ ਟੁਕੜਾ ਜਿਹੜਾ ਉਸਨੇ ਤੋੜ ਕੇ ਇੱਕ ਭੁੱਖੀ ਬੱਚੀ ਨੂੰ ਦਿੱਤਾ। ਇਸੇ ਤਰ੍ਹਾਂ ਇੱਕ ਹੋਰ ਫੈਮਿਲੀ ਸੀ, ਉਹਨਾਂ ਨੇ ਤਾਂ ਰੋਟੀ ਸ਼ਾਇਦ ਨਾ ਬਣ ਸਕੀ ਤੇ ਉਹਨੇ ਬਹੁਤ ਸਾਰੇ ਮੱਕੀ ਦੇ ਦਾਣੇ ਭੁੰਨੇ ਹੋਏ ਸਨ, ਫੁੱਲੇ ਕਹਿੰਦੇ ਸਨ ਜਿਹੜੀ ਉਸ ਚੱਕ ਝੁਮਰੇ ਵੱਲ ਦੇ ਜ਼ੁਬਾਨ ਹੈ ਤੇ ਫੁੱਲੇ ਹੀ ਕਿਹਾ ਜਾਂਦਾ, ਮੱਕੀ ਦੇ ਫੁੱਲੇ ਹੀ ਕਿਹਾ ਜਾਂਦਾ। ਤੇ ਉਹ ਕਹਿੰਦੇ ਵੀ ਉਹ ਇਹਨੇ ਫੁੱਲੇ ਦੇ ਤੇ ਇਹ ਫੁੱਲੇ ਵੀ ਜਿਹੜੇ ਫਟਾਫਟ ਜਿਸ ਤਰ੍ਹਾਂ ਨਾ ਚੱਬ ਗਏ ਕਿਉਂਕਿ 1-2 ਦਿਨ ਦਾ ਜਿਹੜਾ ਸੀਗਾ ਰਸਤਾ ਸੀ। ਫਿਰ ਜਿਸ ਤਰ੍ਹਾਂ ਪਾਣੀ ਵਗੈਰਾ ਤੇ ਜਿਸ ਤਰ੍ਹਾਂ ਕਹਿੰਦੇ ਵੀ ਗੰਦਾ ਨਾਲਾ ਸੀ ਉੱਥੋਂ ਹੀ ਤਕਰੀਬਨ ਜਿਹੜਾ ਭਰ ਕੇ ਇਸਤੇਮਾਲ ਕਰ। ਇੱਕ ਹੋਰ ਚੀਜ਼ ਜਿਹੜੀ ਹੈ ਕਿ ਕੁਝ ਲੋਕਾਂ ਦੀ ਡੈਥ ਹੋ ਗਈ ਸੀ ਤੇ ਉਹ ਦੱਸਿਆ ਜਾਂਦਾ ਹੈ ਕਿ ਰਾਵੀ ਦੇ ਥੱਲੇ ਸੁੱਟੇ ਗਏ ਸੀ। ਉਹ ਇਹੀ ਪੁੱਲ ਹੈ? ਉਹ ਇਹੀ ਪੁੱਲ ਹੈ ਜੀ। ਉਹ ਇਦਾਂ ਹੋਇਆ ਵੀ ਜਿਸ ਤਰ੍ਹਾਂ ਗੱਡੀ ਦੇ ਅੰਦਰ ਬਹੁਤ ਜ਼ਿਆਦਾ ਭੀੜ ਸੀ, ਥੋੜ੍ਹਾ ਜਿਹਾ ਸਫੋਕੇਸ਼ਨ ਹੋ ਜਾਂਦੀ ਹੈ ਇੰਨੀ ਜ਼ਿਆਦਾ ਭੀੜ ਨਾਲ, ਕਿਉਂਕਿ ਜਿਹੜਾ ਪਾਰਟੀਸ਼ਨ ਦਾ ਟ੍ਰੇਨਸ ਦਾ ਜਿਹੜਾ ਮੰਜ਼ਰ ਹੈ ਨਾ ਉਹ ਹਿਸਟਰੀ ਬੁੱਕਸ ਕਵਰਡ ਨਹੀਂ ਪਈ ਕਿੰਨੀ ਕੁ ਉੱਥੇ ਭੀੜ ਹੈ ਤੇ ਕੀ ਲਾਈਕ ਉਹਦੇ ਜਿਹੜੇ ਚੈਲੰਜਸ ਨੇ, ਕਿਉਂਕਿ ਉੱਥੇ ਲੋਕ ਜਿਹੜੇ ਨੇ ਭਰੇ ਨੇ ਵੀ ਤੁਹਾਨੂੰ ਬੈਠਣ ਨੂੰ ਵੀ ਜਗ੍ਹਾ ਨਹੀਂ ਹੈਗੀ ਤੇ ਸਮਾਨ ਤੇ ਭੁੱਲ ਜਾਓ ਲਾਈਕ ਜਿਹੜੇ ਬੰਦੇ ਕੋਲ ਬੈਠਣ ਦੀ ਲਾਈਕ ਜਗ੍ਹਾ ਨਹੀਂ। ਤੇ ਕਈ ਲੋਕ ਸਫੋਕੇਸ਼ਨ ਕੁਝ 2 ਦਿਨ ਦਾ ਲਾਈਕ ਪੈਂਡਾ ਸੀ, ਕਿਸੇ ਨੂੰ ਪਾਣੀ ਮਿਲਿਆ, ਕਿਸੇ ਨੂੰ ਰੋਟੀ ਮਿਲੀ ਤੇ ਉਹ ਜਿਹੜਾ ਪੈਂਡਾ ਸੀ ਉਹ ਪੈਂਡਾ ਕਾਫੀ ਜ਼ਿਆਦਾ ਸੀ ਤੇ ਕੁਝ ਹੈਜ਼ਾ ਕੋਈ ਬਿਮਾਰੀ ਸੀ ਉਸ ਜ਼ਮਾਨੇ 'ਚ ਤੇ ਉਹ ਬੜਾ ਫੈਲਿਆ ਸੀ ਤੇ ਕੁਝ ਲੋਕਾਂ ਦੀ ਜਿਹੜਾ ਹੈ ਟ੍ਰੇਨ ਦੇ ਵਿੱਚ ਹੀ ਮੌਤ ਹੋ ਗਈ ਕਿਉਂਕਿ ਟ੍ਰੇਨ ਇੰਨੀ ਜ਼ਿਆਦਾ ਭਰੀ ਸੀ, ਕੁਝ ਪਤਾ ਨਹੀਂ ਸੀ ਵੀ ਅੱਗੇ ਜਿਹੜਾ ਹੈ ਵੀ ਅੱਗੇ ਟ੍ਰੇਨ ਪਹੁੰਚਣੀ ਹੈ ਜਾਂ ਨਹੀਂ। ਤੇ ਫਿਰ ਜਿਹੜੇ ਲੋਕ ਸੀ ਜਿਹੜੇ ਉਹਨਾਂ ਲੋਕ ਮਰ ਗਏ ਸੀ ਤੇ ਉਹਨਾਂ ਜਿਹੜੀਆਂ ਲਾਸ਼ਾਂ ਸਨ ਉਹ ਇਸ ਦਰਿਆ ਦੇ ਵਿੱਚ ਹੀ ਸੁੱਟ ਦਿੱਤੀਆਂ।